जी दोस्तों, मैं साकू पंजाबी जीवे साझा पंजाब तो अज तुहानूं लैके आए हैं किला शेखूपुरा जिहड़ा एक उच्चे टिब्बे ते एक टीले ते वाक़या है। इस किले नूं मुगलिया सल्तनत दे विच बनाया गया 1607 दे विच। इस किले नूं इस तो बनाया गया कि इत्थे एक शिकार जिहड़ा है वो आसानी नाल लभ जांदा सी ते मुगलिया सल्तनत दे बादशाह जहांगीर ने अपने एक खास मुश्ताक शिकारी सिकंदर अमीन नूं इहनूं बनाउण दा हुक्म दित्ता ते मुगलिया सल्तनत ਦੇ ਜ਼ਵਾਲ ਤੋਂ ਬਾਅਦ ਇਸ ਕਿਲੇ ਦੀ ਤਾਰੀਖ ਜਿਵੇਂ ਗਵਾਚ ਜੀ ਗਈ ਤੇ ਕੋਈ 200 ਸਾਲ ਬਾਅਦ ਇਹ ਕਿਲਾ ਜਿਹੜਾ ਹੈ ਅਮੀਰ ਸਿੰਘ ਤੇ ਉਬਲ ਸਿੰਘ ਦੇ ਕਬਜ਼ੇ ਦੇ ਵਿੱਚ 1806 ਦੇ ਵਿੱਚ ਆਇਆ। दोस्तों ਇਹ ਜਿਹੜਾ ਖੂਹ ਹੈ ਇਹ ਕਿਲੇ ਦੇ ਖੱਬੀ ਸਾਈਡ ਤੇ ਬਣਿਆ ਹੋਇਆ ਤੇ ਸ਼ਾਹੀ ਕਾਫਲੇ ਤੇ ਉਹਨਾਂ ਦੇ ਜਿਹੜੇ ਘੋੜੇ ਹੁੰਦੇ ਸੀ ਉਹਨਾਂ ਦੀ ਤੇ ਖਤਮ ਕਰਨ ਵਾਸਤੇ ਇਹ ਖੂਹ ਬਣਾਇਆ ਗਿਆ ਜਿਹੜਾ ਅੱਜ ਵੀ ਆਪਣੀ ਅਸਲੀ ਹਾਲਤ ਦੇ ਵਿੱਚ ਮੌਜੂਦ ਹੈਗਾ। ਇਸ ਖੂਹ ਦਾ ਕਤਰ 8 ਫੁੱਟ ਤੇ ਇਹਦੀ ਗਹਿਰਾਈ ਜਿਹੜੀ ਹੈ ਉਹ 58 ਫੁੱਟ ਹੈ। ਇਹ किला 444 फुट चौड़ा ਤੇ 410 फुट लंबा है। ਮੁਗਲ ਸਾਮਰਾਜ ਦੀ ਸਥਾਪਨਾ ਜ਼ਹੀਰੁਦੀਨ ਬਾਬਰ ਨੇ ਪਾਣੀਪਤ ਦੀ ਲੜਾਈ ਵਿੱਚ ਦਿੱਲੀ ਸਾਮਰਾਜ ਦੇ ਅਖੀਰਲੇ ਸੁਲਤਾਨ ਇਬਰਾਹਿਮ ਲੋਧੀ ਨੂੰ ਹਰਾ ਕੇ ਕੀਤੀ ਸੀ। ਮੁਗਲ ਸਾਮਰਾਜ 1526 ਤੋਂ 1857 ਤੀਕ ਰਿਹਾ। ਸ਼ੇਖੂਪੁਰਾ ਦਾ ਕਿਲਾ 1607 ਵਿੱਚ ਮੁਗਲ ਸਾਮਰਾਜ ਦੇ ਰਾਜਾ ਨੂਰਉਦੀਨ ਜਹਾਂਗੀਰ ਨੇ ਸ਼ੇਖੂਪੁਰਾ ਵਿੱਚ ਪੜਾਅ ਕਰਨ ਲਈ ਇਹ ਸ਼ਾਨਦਾਰ ਕਿਲੇ ਦੇ ਨਿਰਮਾਣ ਦਾ ਆਦੇਸ਼ ਦਿੱਤਾ ਕਿਉਂਕਿ ਇੱਥੇ ਸ਼ਿਕਾਰ ਦੇ ਵਸਾਇਲ ਜ਼ਿਆਦਾ ਸਨ। ਤਜ਼ਕੇ ਜਹਾਂਗੀਰੀ ਦੇ ਅਨੁਸਾਰ ਕਿਲਾ ਸਿਕੰਦਰ ਮਈਨ ਦੀ ਨਿਗਰਾਨੀ ਹੇਠ ਬਣਾਇਆ ਗਿਆ। ਸ਼ਹਿਨਸ਼ਾਹ ਨੂਰਉਦੀਨ ਤੋਂ ਇਲਾਵਾ ਇਸ ਦਾ ਪੁੱਤਰ ਸ਼ਾਹਜਹਾਂ ਵੀ ਇਸ ਕਿਲੇ ਵਿੱਚ ਰਿਹਾ। ਮੁਗਲਾਂ ਦੇ ਜ਼ਵਾਲ ਮੁਗਲਾਂ ਦੇ ਡਿੱਗਣ ਤੋਂ ਬਾਅਦ ਉਪ ਮਹਾਂਦੀਪ ਵਿੱਚ ਗੜਬੜ ਰਹੀ। ਇਸ ਸਮੇਂ ਦੌਰਾਨ ਇਹ ਕਿਲਾ ਲੜਨ ਵਾਲੇ ਸ਼ਾਸਕਾਂ ਦੀ ਪਨਾਹ ਬਣ ਗਿਆ। ਕਿਲੇ ਦੇ ਨਿਰਮਾਣ ਦੇ ਲਗਭਗ 200 ਸਾਲ ਬਾਅਦ ਅਮੀਰ ਸਿੰਘ ਨੇ ਇਸ ਉੱਤੇ ਕਬਜ਼ਾ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਨੂੰ ਫਤਿਹ ਕੀਤਾ ਅਤੇ ਪੰਜਾਬ ਦਾ ਸ਼ਾਸਕ ਬਣ ਗਿਆ।
ਕਿਲੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਵੀ ਇੱਥੇ ਹੀ ਰਹੀ। ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਨੇ ਕਿਸਾਨਾਂ ਨੂੰ ਬੇਲੋੜੀਆਂ ਜ਼ਮੀਨਾਂ ਵੰਡ ਕੇ ਉਹਨਾਂ ਦੀ ਵਫਾਦਾਰੀ ਹਾਸਲ ਕੀਤੀ। ਆਪਣੀ ਸੂਝ-ਬੂਝ ਅਤੇ ਦੂਰਦਰਸ਼ਤਾ ਕਾਰਨ ਉਹ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਚਰਚੇ ਵਿੱਚ ਰਹਿੰਦੀ ਸੀ। उम्मीद है कि ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤੇ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਨਾ ਨਾ ਭੁੱਲਣਾ। ਇਸ ਦੇ ਨਾਲ ਅਗਰ ਤੁਸੀਂ ਵੀ ਕਿਸੇ ਵੀ ਪਿੰਡ ਬਾਰੇ ਕਿਸੇ ਵੀ ਹਿਸਟੋਰੀਕਲ ਪਲੇਸ ਬਾਰੇ ਜਾਣਕਾਰੀ ਰੱਖਦੇ ਹੋ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਤੁਸੀਂ ਸਾਨੂੰ ਸਾਡੇ ਈਮੇਲ ਤੇ ਵੀ ਸ਼ੇਅਰ ਕਰ ਸਕਦੇ ਹੋ ਔਰ WhatsApp ਨੰਬਰ ਤੇ ਵੀ। ਸ਼ੁਕਰੀਆ।